With your support, we can raise your voice globally. उन्होंने पगड़ी इशू नो बिल्कुल मतलब कि फ्रांस से राष्ट्रपति के सामने लेके आया ही नहीं है. With your support, we can address those issues that no other media talks about. जो हाल अकालियां ने बादल क्या ने इन्हां ने सिक्खी दिया ते बेड़ा गर्क कीता है. With your support, we can bring you breaking news from around the world. It's about consulting our allies and having a dialogue. These lessons, as I stated, was learned while working with our coalition partners. With your support, we can educate and inform everyone about who Sikhs are and connect our youth to Sikhi. And it's just, representative of a culture that's all about peace. Support your TV channel and help us take your voices to everyone around the world for every human rights issue. United Sikhs ਜਥੇਬੰਦੀ ਨੇ ਫ੍ਰੈਂਚ ਅਤੇ ਯੂਰੋਪੀਅਨ ਕੋਰਟਸ ਦੇ ਨਾਲ-ਨਾਲ United Nations Human Rights Committee ਦਾ ਦਰਵਾਜ਼ਾ ਵੀ ਖੜਕਾਇਆ. All of this is only possible with your generous donations. Continue your support to us and let's go further together. To donate today, please log on to our website www.tv84.tv and donate via PayPal on our website, or you can mail us your donations to TV84 36-01 37th Avenue, Long Island City, New York 11101. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਰੀਤ ਕੌਰ, ਨਿਊਜ਼ ਟੀਵੀ 84 ਦੇ ਨਾਲ ਵਿਊਅਰਸ। 2017 ਦੀਆਂ ਚੋਣਾਂ ਲਈ ਕਾਂਗਰਸ, ਅਕਾਲੀ, ਬੀਜੇਪੀ ਅਤੇ ਆਮ ਆਦਮੀ ਪਾਰਟੀ ਇਸ ਵੇਲੇ ਪੱਬਾਂ ਭਾਰ ਹੋਏ ਪਏ ਹਨ। ਪਿਛਲੇ ਕੁਝ ਦਿਨਾਂ ਤੋਂ SYL ਨਹਿਰ ਦਾ ਮਸਲਾ ਕਾਫੀ ਭਖ ਰਿਹਾ ਸੀ। ਸਾਰੀਆਂ ਹੀ ਪਾਰਟੀਆਂ ਨੇ ਇਸ ਮੁੱਦੇ ਵਿੱਚੋਂ ਸਿਆਸੀ ਲਾਹਾ ਲੈਣਾ ਚਾਹਿਆ। ਇਸ ਮੁੱਦੇ ਤੇ ਚਾਰ ਸ਼ਫੀਰੇ ਕਿਰੇ ਬਾਦਲ ਨੇ ਆਪਣਾ ਆਪ ਬਚਾਉਣ ਦੇ ਲਈ ਜ਼ਮੀਨਾਂ ਦੇ ਮਾਲਕੀ ਹੱਕ ਵਾਲਾ ਇੱਕ ਨੋਟਿਸ ਜਾਰੀ ਕੀਤਾ। ਇਸ ਬਿੱਲ ਦੇ ਤਹਿਤ SYL ਨਹਿਰ ਬਣਾਉਣ ਲਈ ਪੰਜਾਬ ਦੇ ਕਿਸਾਨਾਂ ਤੋਂ ਸਰਕਾਰੀ ਨੋਟੀਫਿਕੇਸ਼ਨ ਰਾਹੀਂ ਹਾਸਲ ਕੀਤੀ ਲਗਭਗ 4000 ਏਕੜ ਜ਼ਮੀਨ ਕਿਸਾਨਾਂ ਨੂੰ ਵਾਪਸ ਕੀਤੀ ਜਾਵੇਗੀ। ਇਹ ਜ਼ਮੀਨ ਪੰਜਾਬ ਦੇ ਲਗਭਗ 122 ਕਿਲੋਮੀਟਰ ਇਲਾਕੇ ਦੇ ਵਿੱਚ ਹੈ ਜਿੱਥੋਂ ਦੀ ਨਹਿਰ ਨੇ ਲੰਘਣਾ ਸੀ। ਸੋ ਵੀਅਰਸ, ਇੱਥੇ ਹੀ ਨਹੀਂ, ਅਗਲੇ ਦਿਨ ਇਸ ਜ਼ਮੀਨ ਨੂੰ ਵਾਹੀਯੋਗ ਬਣਾਉਣ ਦੇ ਲਈ ਮਸ਼ੀਨਾਂ ਦੇ ਨਾਲ ਪੱਧਰਾ ਵੀ ਕੀਤਾ ਗਿਆ। ਕਾਂਗਰਸ ਵੀ ਇਸ ਪੱਖੋਂ ਪਿੱਛੇ ਨਹੀਂ ਰਹੀ। ਅਮਰਿੰਦਰ ਸਿੰਘ ਨੇ ਆਪਣੀ ਪਾਰਟੀ ਦੇ ਵਰਕਰ ਨੂੰ ਨਹਿਰ ਪੂਰਨ ਕਰਨ ਲਈ ਕਾਲ ਦਿੱਤੀ। ਦੂਸਰੇ ਪਾਸੇ ਅਰਵਿੰਦ ਕੇਜਰੀਵਾਲ ਨੇ ਵੀ ਕਾਹਲੀ ਦੇ ਨਾਲ ਬਿਆਨ ਦਿੱਤਾ ਕਿ ਪੰਜਾਬ ਕੋਲ ਕਿਸ ਨੂੰ ਦੇਣ ਜੋਗਾ ਪਾਣੀ ਨਹੀਂ ਹੈ, ਇਸ ਲਈ SYL ਨਹਿਰ ਦੀ ਕੋਈ ਲੋੜ ਹੀ ਨਹੀਂ ਹੈ। ਇਹ ਜਿਹੜਾ SYL ਨਹਿਰ ਨੂੰ ਲੈ ਕੇ ਡਰਾਮਾ ਚੱਲ ਰਿਹਾ ਹੈ ਇਹਨਾਂ ਪਾਰਟੀਆਂ ਦੇ ਵੱਲੋਂ, ਅੱਜ ਅਸੀਂ ਇਸ ਸੰਬੰਧੀ ਵੇਰਵੇ ਸਹਿਤ ਗੱਲਬਾਤ ਕਰਾਂਗੇ ਪਹਿਲੇ ਦਾ ਨਿਊਜ਼ਪੇਪਰ ਦੇ ਐਡੀਟਰ ਸਰਦਾਰ ਜਸਪਾਲ ਸਿੰਘ ਹੈਰਾ ਜੀ ਨਾਲ, ਜਿਹੜੇ ਕਿ ਇਸ ਵੇਲੇ ਸਾਡਾ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਵੀਰ ਜੀ, ਅੱਜ ਸਰ ਨਾਲ SYL ਨਹਿਰ ਬਾਰੇ ਗੱਲਬਾਤ ਕਰਾਂਗੇ। ਹੋਰ ਜੇ ਟਾਈਮ ਬਚੇ ਤੇ ਅਸੀਂ ਬਾਕੀ ਹੋਰ ਮੁੱਦੇ ਉੱਤੇ ਵੀ ਤੁਹਾਡੇ ਤੇ ਵਿਚਾਰ ਲਵਾਂਗੇ। ਸੋ ਸ਼ੁਰੂ ਕਰਦੇ ਹਾਂ ਅਸੀਂ SYL ਨਹਿਰ ਤੋਂ। ਜਿਸ ਭੇਡ ਚਾਲ ਜਿਹੜੀ ਚੱਲ ਰਹੀ ਹੈ ਇਸ ਵੇਲੇ ਪੰਜਾਬ ਦੇ ਵਿੱਚ, ਸਪੈਸ਼ਲੀ ਇਹਨਾਂ ਪਾਰਟੀਆਂ ਦੇ ਵੱਲੋਂ, ਕਾਂਗਰਸ ਕੋਈ ਹੋਰ ਬਿਆਨ, ਪਹਿਲਾਂ ਲੁੱਟਣ ਤੇ ਲੁਟਾਉਣ ਤੇ ਤੁਰੇ ਹੋਏ ਸੀਗੇ ਪੰਜਾਬ ਦੇ ਪਾਣੀ ਨੂੰ, ਹੁਣ ਸਾਰੇ ਬਚਾਉਣ ਤੇ ਤੁਰੇ ਹੋਏ ਨੇ। ਇਹ ਐਕਚੁਅਲੀ ਡਰਾਮਾ ਕੀ ਚੱਲ ਰਿਹਾ ਇਸ ਵੇਲੇ ਪੰਜਾਬ ਦੇ ਵਿੱਚ, ਸਾਨੂੰ ਇਸ ਬਾਰੇ ਜਾਣਕਾਰੀ ਦਿਓ। ਕਿ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਕਿ ਇਹ ਡਰਾਮਾ ਸਿਰਫ ਤੇ ਸਿਰਫ 2017 ਦੀਆਂ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖ ਕੇ ਹੋ ਰਿਹਾ,
ਜੀ ਜਦੋਂ ਕਿ ਹਕੀਕਤ ਵਿੱਚ ਜਿਹੜਾ ਰੋਗ ਹੈ ਜੀ ਉਸ ਰੋਗ ਦਾ ਕੋਈ ਇਲਾਜ ਨਹੀਂ ਤੇ ਨਾ ਹੀ ਉਸ ਰੋਗ ਦਾ ਇਲਾਜ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਿਰਫ ਤੇ ਸਿਰਫ ਇਹ ਇੱਕ ਚੋਣ ਡਰਾਮੇਬਾਜ਼ੀ ਹੈ ਜਿਹੜੀ ਇਹਨਾਂ ਰਾਸ਼ਟਰੀ ਧਿਰਾਂ ਨੂੰ ਸਾਰੀਆਂ ਨੂੰ ਇਸ ਗੱਲ ਦਾ ਪਤਾ ਕਿ ਜੋ ਕੁਝ ਹੁਣ ਤੱਕ ਪਾਣੀ ਜਿਹੜਾ ਪੁਲਾਂ ਥੱਲੋਂ ਲੰਘ ਚੁੱਕਾ ਉਹ ਸਿਰਫ ਇਸ ਗੱਲ ਨਾਲ ਕਿ ਅਸੀਂ ਸਤਲੁਜ ਜਮਨਾ ਲਿੰਕ ਨਹਿਰ ਹੈ ਜਿਹੜੀ ਇਹ ਕੱਢਣ ਨਹੀਂ ਦੇਣੀ, ਉਸ ਨਾਲ ਉਹ ਸਮੱਸਿਆ ਜਿਹੜੀ ਉਹ ਹੱਲ ਨਹੀਂ ਹੁੰਦੀ। ਹਾਂਜੀ, ਮੁੱਖ ਰੂਪ ਦੇ ਵਿੱਚ ਸਮੱਸਿਆ ਇਹ ਹੈ ਕਿ ਪੰਜਾਬ ਜਿਹੜਾ ਇਹ 5 ਦਰਿਆਵਾਂ ਦਾ ਧਰਤੀ ਸੀ, ਉਹਦੇ ਕੋਲ 2.5 ਦਰਿਆ ਰਹਿ ਗਏ। ਫਿਰ ਉਸ 2.5 ਦਰਿਆਵਾਂ ਦੀ ਜਿਹੜੀ ਲੁੱਟ ਹੋਈ, ਸਭ ਤੋਂ ਪਹਿਲਾ ਮਸਲਾ ਸਾਡਾ ਇਹ ਹੈ ਕਿ ਅਸੀਂ ਉਸ ਲੁੱਟ ਨੂੰ ਬੰਦ ਕਰਾਉਣਾ। ਜਿੱਥੋਂ ਤੱਕ ਗੱਲ ਆ ਜਾਂਦੀ ਹੈ ਪੰਜਾਬ ਦੇ ਪਾਣੀਆਂ ਦੀ ਵੰਡ, ਜਦੋਂ ਰਾਜਸਥਾਨ ਤੇ ਹਰਿਆਣਾ ਰਿਪੇਰੀਅਨ ਰਾਜ ਹੀ ਨਹੀਂ, ਫਿਰ ਉਹਨਾਂ ਨੂੰ ਪੰਜਾਬ ਦਾ ਪਾਣੀ ਕਿਉਂ ਤੇ ਕਿਵੇਂ ਦਿੱਤਾ ਜਾ ਰਿਹਾ? ਸਾਡਾ ਮੁੱਖ ਮਸਲਾ ਇਹ ਆ ਕਿ ਪੰਜਾਬ ਆ ਜਿਹੜਾ ਉਹਦੀ ਮਾਲਕੀ ਵਾਲੇ ਪਾਣੀ ਉਹਦੇ ਤੋਂ ਖੋ ਕੇ ਦੂਜੇ ਸੂਬਿਆਂ ਨੂੰ ਕਿਉਂ ਦਿੱਤੇ ਜਾ ਰਹੇ? ਸਾਡੀ ਜਿਹੜੀ ਮੇਨ ਸਮੱਸਿਆ, ਅਸੀਂ ਉਸ ਗੱਲ ਨੂੰ ਛੱਡ ਕੇ ਇੱਕ ਜਿਹੜੀ ਸਤਲੁਜ ਜਮਨਾ ਲਿੰਕ ਨਹਿਰ, ਠੀਕ ਹੈ ਇਹ ਵੀ ਇੱਕ ਮੁੱਦਾ ਹੈ, ਪਰ ਜਿਹੜਾ ਮੁੱਖ ਮੁੱਦਾ ਸਾਡਾ ਇਹ ਹੈ ਕਿ ਪੰਜਾਬ ਦੇ ਜਿਹੜੇ ਪਾਣੀ ਲੁੱਟੇ ਜਾ ਰਹੇ ਨੇ ਉਹ ਲੁੱਟ ਅਸੀਂ ਬੰਦ ਕਰਾਉਣੀ ਆ। ਸਾਡੀ ਜੰਗ ਆ ਜਿਹੜੀ ਉਹ ਹੈ। ਇਹ ਜਿਹੜੀ ਹੁਣ ਸਤਲੁਜ ਜਮਨਾ ਲਿੰਕ ਨਹਿਰ ਦੀ ਗੱਲ ਕੀਤੀ ਜਾ ਰਹੀ ਆ, ਪੰਜਾਬ ਵਿਧਾਨ ਸਭਾ ਚ ਉਸ ਬਾਰੇ ਇੱਕ ਬਿੱਲ ਪਾਸ ਕਰਤਾ ਤੇ ਉਸ ਬਿੱਲ ਤੋਂ ਬਾਅਦ ਜਿਸ ਤਰ੍ਹਾਂ ਇਹ ਡਰਾਮੇਬਾਜ਼ੀ ਕੀਤੀ ਗਈ ਕਿ ਨਹਿਰ ਪੂਰੀ ਕੀਤੀ ਜਾਣੀ ਆ, ਹਾਲਾਂਕਿ ਇਹਨਾਂ ਸਾਰੀਆਂ ਧਿਰਾਂ ਨੂੰ ਵੀ ਇਸ ਗੱਲ ਦਾ ਪਤਾ ਕਿ ਸੁਪਰੀਮ ਕੋਰਟ ਆ ਜਿਹੜੀ ਉਹ 2 ਵਾਰ ਇਸ ਤਰ੍ਹਾਂ ਦੇ ਹੁਕਮ ਜਿਹੜੇ ਉਹ ਦੇ ਚੁੱਕੀ ਆ। ਪਹਿਲੀ ਵਾਰ ਉਹਨੇ ਪੰਜਾਬ ਨੂੰ ਹਦਾਇਤਾਂ ਕੀਤੀਆਂ ਕਿ ਇਸ ਨਹਿਰ ਨੂੰ ਪੂਰਾ ਕੀਤਾ ਜਾਵੇ, ਦੂਸਰੀ ਵਾਰ ਉਹਨੇ ਕੇਂਦਰ ਸਰਕਾਰ ਨੂੰ ਹਦਾਇਤ ਕੀਤੀ ਹੋਈ ਆ ਕਿ ਕੇਂਦਰ ਸਰਕਾਰ ਇਸ ਮਸਲੇ ਨੂੰ ਆਪਣੇ ਹੱਥ 'ਚ ਲੈ ਕੇ ਇਸ ਨਹਿਰ ਨੂੰ ਪੂਰਾ ਕੀਤਾ ਜਾਵੇ। ਸੋ ਇੱਕ ਪਾਸੇ ਤਾਂ ਸਾਡੇ ਕੋਲ ਸੁਪਰੀਮ ਕੋਰਟ ਸਾਡੇ ਸਿਰ ਤੇ ਉਹ ਤਲਵਾਰ ਲਟਕੀ ਹੋਈ ਹੈ ਤੇ ਦੂਸਰੇ ਪਾਸੇ ਜੇ ਅਸੀਂ ਸਮਝਦੇ ਹਾਂ ਕਿ ਇੱਕ ਬਿੱਲ ਪਾਸ ਕਰਨ ਤੋਂ ਬਾਅਦ ਉਹ ਸਤਲੁਜ ਜਮਨਾ ਲਿੰਕ ਨਹਿਰ ਹੈ ਜਿਹੜੀ ਉਹਨੂੰ ਪੂਰਾ ਕਰ ਦਿੱਤਾ ਜਾਊਗਾ, ਤਾਂ ਇਹ ਸੰਭਵ ਨਹੀਂ। ਦੇਖੋ ਕਪੂਰੀ 1981 ਚ ਇੰਦਰਾ ਗਾਂਧੀ ਨੇ ਆ ਕੇ ਟੱਕ ਲਾਇਆ, ਇਹ ਕਾਂਗਰਸ ਨੇ ਜਾ ਕੇ ਉਹਦੀ ਜੈਕਾਰ ਕੀਤੀ। ਅੱਜ ਉਸੇ ਹੀ ਕਪੂਰੀ ਵਾਲੇ ਥਾਂ ਤੇ ਜਾ ਕੇ ਕਾਂਗਰਸ ਆ ਜਿਹੜੀ ਕੋਈ ਵੀ ਡਰਾਮੇਬਾਜ਼ੀ ਕਰ ਰਹੀ ਹੈ ਕਿ ਅਸੀਂ ਨਹਿਰ ਨੂੰ ਪੂਰਾਂਗੇ। ਦੂਸਰੇ ਪਾਸੇ ਜਿਹੜਾ JVC ਮਸ਼ੀਨਾਂ ਦੇ ਨਾਲ ਹੱਲਾ ਬੋਲਿਆ, ਉਹਦੇ ਚ ਜਿਹੜਾ ਅਕਾਲੀ ਬਾਦਲ ਦਲ ਦੇ ਲੋਕ ਹੈ ਉਹਨਾਂ ਚ ਵੱਡੀ ਗਿਣਤੀ ਚ ਉਹ ਲੋਕ ਸੀ ਜਿਹੜੇ ਭੂਮੀ ਮਾਫੀਆ ਨਾਲ ਸੰਬੰਧਿਤ ਨੇ। ਮਤਲਬ ਉਹਨਾਂ ਨੂੰ ਇਹ ਲੱਗਿਆ ਕਿ ਬਹਿਦੀ ਗੰਗਾ ਚ ਤੁਸੀਂ ਹੱਥ ਧੋ ਲਓ, ਇੱਕ ਵਾਰੀ ਜ਼ਮੀਨਾਂ ਦੇ ਕਬਜ਼ੇ ਵੀ ਕਰ ਲਓ, ਫਿਰ ਦੇਖੀ ਜਾਊਗਾ ਜਦੋਂ ਜਾ ਕੇ ਇਹ ਫੈਸਲਾ ਆਊਗਾ ਕਿ ਕਿਵੇਂ ਆਊਗਾ ਕਿਵੇਂ। ਤੇ ਜਿਹੜੇ ਅਸਲੀ ਮਾਲਕ ਨੇ ਕਿਸਾਨ ਨੇ ਜਿਹੜੇ ਜਿਨ੍ਹਾਂ ਤੋਂ ਇਹ ਜ਼ਮੀਨ ਅਕਾਇਰ ਕੀਤੀ ਗਈ ਸੀ, ਉਹਨਾਂ ਚੋਂ ਬਹੁਤ ਗਿਣਤੀ ਇਸ ਵੇਲੇ ਤਰਾਈ ਦੇ ਇਲਾਕੇ ਚ ਜਾ ਚੁੱਕੀ ਹੈ ਜਿਹੜੇ ਜ਼ਮੀਨਾਂ ਦੇ ਅਸਲੀ ਮਾਲਕ ਸੀ। ਸੋ ਜਿਹੜਾ ਇਹ ਵੀ ਡਰਾਮਾ ਰਚਿਆ ਗਿਆ, ਉਹਦੇ ਵਿੱਚ ਵੀ ਇਹ ਸੀ ਕਿ ਜਿਹੜਾ ਨਹਿਰ ਵਾਲਾ ਥਾਂ ਆ ਉਹਦੇ ਤੇ 4-4 ਏਕੜ ਤੇ ਕਬਜ਼ਾ ਜਿਹੜਾ ਜਾ ਕੇ ਤੁਸੀਂ ਕਰ ਲਓ। ਸੋ ਇਹ ਇੱਕ ਮਤਲਬ 2017 ਦੀਆਂ ਚੋਣਾਂ ਨੂੰ ਲੈ ਕੇ ਦੂਸਰੇ ਪਾਸੇ ਜਿਹੜੀ ਕੇਂਦਰ ਸਰਕਾਰ ਆ, ਜਿਹੜੀ ਭਾਜਪਾ ਸਰਕਾਰ ਆ, ਉਹਨੂੰ ਇਹ ਲੱਗਿਆ ਕਿ ਪੰਜਾਬ ਦੇ ਵਿੱਚ ਬਾਦਲ ਇੰਨਾ ਕਮਜ਼ੋਰ ਹੋ ਰਿਹਾ ਕਿ ਪੰਜਾਬ ਆ ਜਿਹੜਾ ਉਹ ਉਹਦੇ ਹੱਥਾਂ ਚੋਂ ਨਿਕਲ ਜੂਗਾ। ਜੋ ਕੁਝ ਉਹ ਪੰਜਾਬ ਦਾ ਹਸ਼ਰ ਕਰਨਾ ਚਾਹੁੰਦੇ ਆ, ਸਾਨੂੰ ਉਸ ਗੱਲ ਤੋਂ ਕੋਈ ਮੁਨਕਰ ਨਹੀਂ। ਸੱਪ ਨੂੰ ਜਿੰਨਾ ਮਰਜ਼ੀ ਦੁੱਧ ਪਿਆ ਲਓ, ਉਹਨੇ ਡੰਗ ਮਾਰਨਾ ਹੀ ਹੁੰਦਾ। ਸਾਡੇ ਲਈ ਇਹ ਭਗਵਾ ਬ੍ਰਿਗੇਡ ਆ ਜਿਹੜੀ ਕਦੇ ਦੋਸਤ ਦੇ ਰੂਪ ਵਿੱਚ ਨਹੀਂ ਆ ਸਕਦੀ। ਇਹ ਗੱਲ ਬੁਨਿਆਦੀ ਆ ਜਿਹਨੂੰ ਸਾਨੂੰ ਸਮਝ ਲੈਣਾ ਚਾਹੀਦਾ। ਸੋ ਇੱਕ ਪਾਸੇ ਪੰਜਾਬ ਦੇ ਵਿੱਚ ਨਹਿਰ ਆ ਜਿਹੜੀ ਉਹਨੂੰ ਪੂਰਿਆ ਜਾ ਰਿਹਾ, ਦੂਸਰੇ ਪਾਸੇ ਕੇਂਦਰ ਸਰਕਾਰ ਚੁੱਪ ਕਰਕੇ ਬੈਠੀ ਆ। ਆਖਰ ਨੂੰ ਕਿਉਂ? ਅੰਤਰ ਖਾਤੇ ਜਿਹੜੀ ਇਹਨਾਂ ਦੀ ਖਿਚੜੀ ਪੱਕੀ ਆ ਕਿ 2017 ਦੇ ਲਈ ਇੱਕ ਮਿਸ਼ਨ ਤਿਆਰ ਕਰਨਾ। ਅਖੀਰ ਦੇ ਵਿੱਚ ਜੋ ਕੁਝ ਹੋਣਾ ਉਹ ਸਾਨੂੰ ਸਭ ਨੂੰ ਪਤਾ ਕਿ ਜੋ ਇਹ ਸਿਰਫ ਅੱਜ ਦੀ ਤਰੀਕ 'ਚ ਸਿਰਫ ਡਰਾਮੇਬਾਜ਼ੀ ਆ, ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨ ਦਾ ਮੁੱਦਾ। ਇਸ ਤੋਂ ਇਲਾਵਾ ਇਹਦੇ ਵਿੱਚ ਹੋਰ ਕੁਝ ਨਹੀਂ। ਸਾਰੀਆਂ ਸਿਆਸੀ ਧਿਰਾਂ ਨੇ ਜਿਹੜੀਆਂ ਉਹ 2017 ਦੇ ਮਿਸ਼ਨ ਦੇ ਵਿੱਚ, ਕਿਉਂਕਿ ਕੇਜਰੀਵਾਲ ਦੇਖੋ ਉਹਨੇ ਵੀ ਇੱਕ ਵਾਰੀ, ਕਿਉਂਕਿ ਉਹਨੂੰ 2017 ਦਾ ਮਿਸ਼ਨ ਹੈ ਜੀ, ਉਹਨੇ ਵੀ ਝਟਪਟ ਬਿਆਨ ਦਿੱਤਾ ਕਿ ਸਤਲੁਜ ਜਮਨਾ ਲਿੰਕ ਨਹਿਰ ਦੀ ਕੋਈ ਤੁਕ ਨਹੀਂ। ਅੱਜ ਤੱਕ ਇਸ ਮੁੱਦੇ ਤੇ ਕਦੇ ਉਹਨਾਂ ਨੇ ਜਵਾਬ ਨਹੀਂ ਸੀ ਪਹਿਲਾਂ ਖੋਲੀ। ਸੋ ਮੁੱਖ ਮੁੱਦਾ ਜਿਹੜਾ ਉਹਨੂੰ ਛੱਡ ਕੇ ਕਿ ਪੰਜਾਬ ਦੇ ਪਾਣੀਆਂ ਦੀ ਜਿਹੜੀ ਲੁੱਟ ਹੋ ਰਹੀ ਆ ਉਹ ਬੰਦ ਕਰਨੀ ਆ। ਉਹ ਕੱਲੀ ਸਤਲੁਜ ਜਮਨਾ ਲਿੰਕ ਨਹਿਰ ਨਾਲ ਨਹੀਂ, ਉਹਦਾ ਮੁੱਦਾ ਜਿਹੜਾ ਸਾਡੇ ਸਾਹਮਣੇ ਆ ਕਿ 8 MF ਪਾਣੀ ਆ ਜਿਹੜਾ ਉਹ ਰਾਜਸਥਾਨ ਨੂੰ ਜਾ ਰਿਹਾ, ਜਿਹੜਾ ਹਰਿਆਣਾ, ਜਿਹੜੇ ਦੋਨੇ ਰਿਪੇਰੀਅਨ ਰਾਜ ਹੀ ਨਹੀਂ ਹੈ, ਉਹਨਾਂ ਨੂੰ ਜਿਹੜਾ ਪਾਣੀ ਸਾਡਾ ਜਾ ਰਿਹਾ। ਸੋ ਮੁੱਖ ਮੁੱਦਾ ਪੰਜਾਬ ਦੇ ਪਾਣੀਆਂ ਦੀ ਲੁੱਟ ਬੰਦ ਕਰਨਾ। ਉਸ ਪਾਸੇ ਇਹਨਾਂ ਕਿਸੇ ਤੇ ਰਹਿਣੇ ਨਹੀਂ ਕਰਨਾ। ਪ੍ਰਕਾਸ਼ ਸਿੰਘ ਬਾਦਲ ਇਹਨੇ ਖੁਦ ਨਹਿਰ ਲਈ ਪੈਸੇ ਲਏ ਨੇ, ਖੁਦ ਹੁਣ ਤੱਕ ਦਿੱਤਾ ਗਿਆ ਜੇ ਚੈੱਕ ਦਿੱਤਾ ਗਿਆ 191 ਕਰੋੜ ਰੁਪਏ ਦਾ। ਇਹਦਾ ਮਤਲਬ ਉਹ ਪੈਸਾ ਪੰਜਾਬ ਨੇ ਲਿਆ ਨਾ ਹਰਿਆਣੇ ਤੋਂ, ਜਿਹਨੇ ਲਿਆ। ਸੋ ਇਹ ਜਿਹੜੇ ਲੋਕ ਖੁਦ ਜ਼ਿੰਮੇਵਾਰ ਨੇ, ਉਹ ਲੋਕ ਅੱਜ ਡਰਾਮੇ ਕਰ ਰਹੇ ਨੇ ਪੰਜਾਬ ਦੇ ਪਾਣੀਆਂ ਦੇ ਰਾਖੇ ਹੋਣ ਦੇ। ਪੰਜਾਬ ਦੇ ਜਿਹੜੇ ਪਾਣੀਆਂ ਦੇ ਰਾਖੇ ਉਹ ਸਿੱਖ ਨੌਜਵਾਨ ਜਿਨ੍ਹਾਂ ਨੇ ਆਪਣਾ ਖੂਨ ਡੋਲਿਆ ਇਸ ਨਹਿਰ ਲਈ, ਉਹਨਾਂ ਨੂੰ ਅੱਜ ਕੋਈ ਯਾਦ ਕਰਨ ਦੀ ਲੋੜ ਵੀ ਨਹੀਂ ਸਮਝਦਾ।
ਉਹਨਾਂ ਨੂੰ ਇਹ ਅੱਤਵਾਦੀ ਤੇ ਵੱਖਵਾਦੀ ਕਹੀ ਜਾਂਦੇ ਨੇ। ਜੇ ਕਿਸੇ ਨੇ ਕੁਰਬਾਨੀ ਕੀਤੀ ਹੈ, ਜੇ ਇਹ ਨਹਿਰ ਅੱਜ ਤੱਕ ਨਹੀਂ ਚੱਲੀ ਤੇ ਉਹਦੇ ਪਿੱਛੇ ਉਹ ਸਿੱਖ ਨੌਜਵਾਨ ਜਿਨ੍ਹਾਂ ਨੇ ਇਸ ਨਹਿਰ ਲਈ ਆਪਣੀਆਂ ਕੁਰਬਾਨੀਆਂ ਦਿੱਤੀਆਂ, ਸ਼ਹਾਦਤਾਂ ਦਿੱਤੀਆਂ, ਆਪਣਾ ਖੂਨ ਡੋਲਿਆ, ਆਪਣੀਆਂ ਲਾਸ਼ਾਂ ਲਾ ਕੇ ਇਹ ਨਹਿਰ ਬੰਦ ਕੀਤੀ, ਮੁੱਖ ਰੂਪ ਵਿੱਚ ਉਹ ਜਵਾਨੀ ਸਾਡੀ ਜਿਹਨੇ ਸ਼ਹਾਦਤ ਦਿੱਤੀ ਉਹ ਜ਼ਿੰਮੇਵਾਰ ਆ। ਅੱਜ ਸਿਰਫ ਤੇ ਸਿਰਫ ਡਰਾਮੇਬਾਜ਼ੀ ਹੋ ਰਹੀ ਹੈ। ਬਿਲਕੁਲ ਬਿਲਕੁਲ ਵੀਰ ਜੀ, ਸਾਡਾ ਫਰਜ਼ ਬਣ ਕੇ ਇਹਨਾਂ ਜਿਹੜੀ ਪਾਰਟੀਆਂ ਨੇ ਇਹਨਾਂ ਦਾ ਅਸਲੀ ਚਿਹਰਾ ਸਾਹਮਣੇ ਲੈ ਕੇ ਆਈ। ਅਸੀਂ ਸਭ ਤੋਂ ਪਹਿਲਾਂ ਬਾਦਲ ਪਾਰਟੀ ਤੋਂ ਸ਼ੁਰੂ ਕਰਦੇ ਸੀ, ਗੱਲ ਕੀਤੀ ਕਿ ਇਹ ਕਮਜ਼ੋਰ ਹੋ ਰਹੀ ਹੈ ਪੰਜਾਬ ਦੇ ਵਿੱਚ। ਇਹਨਾਂ ਨੇ ਇਹ ਸਾਰਾ ਡਰਾਮਾ ਰਚਿਆ ਹੋਇਆ, ਕਦੀ ਕਿ ਨਹਿਰ ਕੱਢਣੀ ਆ, ਕਦੀ ਨਹੀਂ ਕੱਢਣੀ, ਪਾਣੀ ਲੁਟਾਉਣਾ ਜਾਂ ਨਹੀਂ ਲੁਟਣਾ, ਜੇ ਇੱਕ ਬੂੰਦ ਨਹੀਂ ਦੇਣੀ ਜਾਂ ਐਕਸਟਰਾ ਘੱਟ ਜਾਂਦੀ ਆ। ਪਰ ਜਿਸ ਤਰ੍ਹਾਂ ਹੁਣ ਕਾਫੀ ਸਾਰੇ ਫੇਸਬੁੱਕ ਦੇ ਉੱਪਰ ਸਾਰੇ ਅਗਰ ਦੇਖਿਆ ਜਾਵੇ ਸੋਸ਼ਲ ਮੀਡੀਆ ਦੇ ਵਿੱਚ ਇਸ ਵੇਲੇ ਜਿਹੜੀਆਂ ਇਹਨੇ ਜ਼ਮੀਨਾਂ ਵਾਪਸ ਕੀਤੀਆਂ ਨੇ ਲੋਕਾਂ ਨੂੰ, ਇਹਦੀ ਕਾਫੀ ਸਾਰੇ ਪਾਸੇ ਵਾਹਵਾ ਹੋ ਰਹੀ ਹੈ ਇਸ ਚੀਜ਼ ਦੇ ਲਈ। ਤੁਹਾਨੂੰ ਲੱਗਦਾ ਕਿ ਇਸ ਦੇ ਨਾਲ ਇਹਦੀ ਜਿਹੜੀ ਵੋਟਾਂ ਦੀ ਰਾਜਨੀਤੀ ਹੈਗੀ ਆ ਉਸ ਦੇ ਵਿੱਚ ਕੋਈ ਫਰਕ ਪਵੇਗਾ? ਦੇਖੋ, ਇੱਕ ਤਾਂ ਇਹ ਗੱਲ ਹੈ ਕਿ ਸਾਨੂੰ ਉਸ ਗੱਲ ਨੂੰ ਵੀ ਸਮਝਣਾ ਪਊਗਾ ਕਿ ਜਦੋਂ ਤੋਂ ਬਾਦਲ ਦਲ ਨੂੰ ਇਸ ਗੱਲ ਦਾ ਅਹਿਸਾਸ ਹੋਇਆ ਕਿ ਸੋਸ਼ਲ ਮੀਡੀਆ ਜਿਹੜਾ ਇਸ ਵੇਲੇ ਬੜਾ ਸ਼ਕਤੀਸ਼ਾਲੀ ਸਾਧਨ ਆ ਜੀ, ਲੋਕ ਸਭਾ ਚੋਣਾਂ 'ਚ ਆਪ ਨੇ ਉਹਦੀ ਵਰਤੋਂ ਕਰਕੇ ਬਾਦਲਾਂ ਦੀ ਢੂਈ ਲਵਾਈ ਆ, ਪਿੱਠ ਲਵਾਈ ਆ। ਸੋ ਉਸ ਤੋਂ ਬਾਅਦ ਬਾਦਲਾਂ ਨੇ ਖੁਦ ਸੋਸ਼ਲ ਮੀਡੀਆ ਵਾਲੇ ਪਾਸੇ ਉਹਨਾਂ ਨੇ ਬਹੁਤ ਵੱਡੀ ਗਿਣਤੀ ਦੇ ਵਿੱਚ ਕੰਮ ਕੀਤਾ। ਉਹਦੇ ਆਪਣੇ ਜਿਹੜਾ ਮਤਲਬ ਪੇਡ ਵਰਕਰ ਵੀ ਜਿਹੜੇ ਉਹਨਾਂ ਨੇ ਇਸ ਪਾਸੇ ਲਾਏ ਨੇ। ਉਹ ਜਿਹੜੇ ਬਾਦਲਾਂ ਨੇ ਇਸ ਗੱਲ ਦਾ ਪ੍ਰਬੰਧ ਕੀਤਾ ਵਾ ਸੋਸ਼ਲ ਮੀਡੀਆ ਰਾਹੀਂ ਆਪਣੇ ਪ੍ਰਚਾਰ ਕਰਨ ਦਾ, ਇੱਕ ਤਾਂ ਉਹਦਾ ਰਿਜ਼ਲਟ ਇਹ ਆ ਰਿਹਾ ਵਾ ਕਿ ਉਹ ਬਾਦਲ ਨਿੱਕੀ ਜਿਹੀ ਗੱਲ ਵੀ ਕਰਦੇ ਆ ਉਹਨੂੰ ਹੁਣ ਉਹ ਪਹਾੜ ਬਣਾ ਕੇ ਪੇਸ਼ ਕਰਨ ਲੱਗ ਗਏ ਨੇ। ਦੂਸਰੀ ਗੱਲ ਇਹ ਆ ਕਿ ਆਮ ਲੋਕ ਨੇ ਜਿਹੜੇ ਖਾਸ ਕਰਕੇ ਸਾਡਾ ਆਸ਼ਿਕ ਕਿਸਾਨ ਆ ਜਿਹੜਾ, ਉਹ ਫਿਲਹਾਲ ਇਸ ਖੇਡ ਨੂੰ ਪੂਰੀ ਤਰ੍ਹਾਂ ਸਮਝ ਨਹੀਂ ਸਕਿਆ ਕਿ ਇਹ ਖੇਡ ਉਹਦੇ ਨਾਲ ਕਿਉਂ ਖੇਡੀ ਜਾ ਰਹੀ ਹੈ ਤੇ ਕਿਵੇਂ ਖੇਡੀ ਜਾ ਰਹੀ ਹੈ। ਜਿਸ ਤਰ੍ਹਾਂ ਮੈਂ ਗੱਲ ਕੀਤੀ ਹੈ ਕਿ SYL ਦਾ ਮੁੱਦਾ ਜਿਹੜਾ ਉਹ ਸੁਪਰੀਮ ਕੋਰਟ 'ਚ ਹੈ। ਸੁਪਰੀਮ ਕੋਰਟ 2 ਵਾਰੀ ਇਹਦੇ ਤੇ ਹੁਕਮ ਦੇ ਚੁੱਕਾ ਹੈ। ਹੁਣ ਉਹਨੇ ਦੁਬਾਰਾ ਫਿਰ ਉਹਦੇ ਤੇ ਮਤਲਬ ਸਟੇਟਸ ਕੋ ਦਾ ਆਰਡਰ ਦੇ ਦਿੱਤਾ ਤੇ 31 ਜਨਵਰੀ ਨੂੰ ਆਪਣਾ ਮਾਰਚ ਨੂੰ ਉਹਨੇ ਇਸ ਤੇ ਫੈਸਲਾ ਦੇਣਾ ਅਗਲਾ। ਸੋ ਇਹ ਜਿਹੜਾ ਪਾਣੀਆਂ ਦਾ ਮੁੱਦਾ ਵਾ, ਇਹਦਾ ਫੈਸਲਾ ਜਿਹੜਾ ਕਾਨੂੰਨੀ ਰੂਪ 'ਚ ਪੰਜਾਬ ਦੇ ਹੱਕ 'ਚ ਨਹੀਂ ਆਉਣਾ, ਇਹ ਪੱਥਰ ਤੇ ਲਕੀਰ ਆ। ਅਸੀਂ ਅੱਜ ਸਮਝ ਲਈਏ, ਕੱਲ ਸਮਝ ਲਈਏ, ਪਰਸੋਂ ਸਮਝ ਲਈਏ, ਇਹ ਸਾਡੇ ਤੇ ਨਿਰਭਰ ਕਰਦਾ। ਸੋ ਜਿਹੜੀ ਮੈਂ ਗੱਲ ਕੀਤੀ ਹੈ ਕਿ ਅਸੀਂ ਮੁੱਖ ਮੁੱਦਾ ਇਹ ਆ ਕਿ ਸਾਡੇ ਤੋਂ ਧੱਕੇ ਨਾਲ ਪਾਣੀ ਹੈ ਜਿਹੜਾ ਖੋਇਆ ਜਾ ਰਿਹਾ। ਅਸੀਂ ਪਾਣੀਆਂ ਦੀ ਵੰਡ ਦੀ ਗੱਲ ਤੇ ਆ ਗਏ ਜੀ, ਜਦੋਂ ਉਹਨਾਂ ਦਾ ਕੋਈ ਹਿੱਸਾ ਹੀ ਨਹੀਂ ਤੇ ਵੰਡ ਅਸੀਂ ਕਿਹਦੇ ਨਾਲ ਕਰਨੀ ਹੈ? ਮਤਲਬ ਸਾਨੂੰ ਉਹਨਾਂ ਨੇ ਲਿਆ ਕੇ ਇਸ ਸਟੇਜ ਤੇ ਖੜਾ ਕਰਤਾ ਕਿ ਅਸੀਂ ਵੰਡ ਦੀ ਗੱਲ ਕਰਨ ਲੱਗੇ ਕਿ ਪੰਜਾਬ ਦੇ ਪਾਣੀਆਂ ਦੀ ਵੰਡ ਸਹੀ ਰੂਪ 'ਚ ਹੋਵੇ। ਸੋ ਵੰਡ ਵਾਲੀ ਤਾਂ ਕਿਤੇ ਗੱਲ ਹੀ ਨਹੀਂ। ਜਦੋਂ ਰਾਜਸਥਾਨ ਤੇ ਹਰਿਆਣਾ ਜਿਹੜਾ ਉਹ ਰਿਪੇਰੀਅਨ ਰਾਜ ਹੀ ਨਹੀਂ, ਉਹਨਾਂ ਦਾ ਪੰਜਾਬ ਦੀ ਪਾਣੀ ਦੀ ਬੂੰਦ ਤੇ ਹੱਕ ਨਹੀਂ ਬਣਦਾ ਤੇ ਉਹ ਪਾਣੀ ਉਹਨੂੰ ਕਿਉਂ ਦਿੱਤਾ ਜਾ ਰਿਹਾ? ਸੋ ਗੱਲ ਜਿਹੜਾ ਮੁੱਖ ਮੁੱਦਾ ਇਹ ਆ ਕਿ ਪੰਜਾਬ ਦਾ ਪਾਣੀਆਂ ਦੀ ਲੁੱਟ ਆ ਜਿਹੜੀ ਉਹ ਪੰਜਾਬ ਦੇ ਲੋਕ ਸੰਘਰਸ਼ ਦੇ ਨਾਲ ਬੰਦ ਕਰ ਸਕਦੇ ਆ। ਸਿਆਸੀ ਪਾਰਟੀਆਂ ਸਿਆਸੀ ਖੇਡ ਖੇਡੀ ਜਾਣਗੀਆਂ, ਇਸ ਤੋਂ ਇਲਾਵਾ ਕੁਝ ਨਹੀਂ। ਇਹਨਾਂ ਨੇ 2017 ਤੱਕ ਜਿਹੜਾ ਮਤਲਬ ਅੱਜ ਕ੍ਰੈਡਿਟ ਬਾਤ ਸ਼ੁਰੂ ਹੋਈ ਹੈ ਸਾਰੀਆਂ ਧਿਰਾਂ 'ਚ ਕਿ ਅਸੀਂ ਪਾਣੀ ਦੇ ਰੱਖੇ ਹਾਂ, ਅਸੀਂ ਪਾਣੀ ਦੇ ਰੱਖੇ ਹਾਂ। ਸੋ ਮਸਲਾ ਮੁੱਖ ਰੂਪ ਦੇ ਵਿੱਚ ਉੱਥੇ ਹੀ ਖੜਾ ਵਾ ਤੇ ਪੰਜਾਬ ਦੇ ਪਾਣੀ ਨੇ ਜਿਹੜੇ ਉਹਨਾਂ ਤੇ ਜਿਹੜੀ ਤਲਵਾਰ ਲਟਕੀ ਹੋਈ ਆ, ਜਿਹੜੀ ਪੰਜਾਬ ਦੇ ਪਾਣੀਆਂ ਦੀ ਲੁੱਟ ਨਿਰੰਤਰ ਜਾਰੀ ਆ, ਉਹ ਕਾਨੂੰਨੀ ਰੂਪ 'ਚ ਬੰਦ ਨਹੀਂ ਹੋ ਸਕਦੀ। ਇਹ ਗੱਲ ਪੱਕੀ ਆ। ਓਕੇ, ਸੋ ਵੀਰ ਜੀ, ਜਿਸ ਤਰ੍ਹਾਂ ਧਾਰਾ 78 ਤੋਂ ਲੈ ਕੇ 80 ਤੱਕ ਪੰਜਾਬ ਜਿਹੜਾ ਪਾਣੀ ਦਾ ਕੰਟਰੋਲ ਸੀ ਉਹ ਗੈਰ ਕਾਨੂੰਨੀ ਤਰੀਕੇ ਦੇ ਨਾਲ ਇਹਨਾਂ ਨੇ ਕੇਂਦਰ ਦੇ ਕੋਲ ਹੈਗਾ ਵਾ। ਪਰ ਜਿਸ ਤਰ੍ਹਾਂ ਲਾਈਕ ਈਵਨ ਦਿੱਲੀ ਨੇ ਵੀ ਇਸ ਪਾਣੀ ਪੰਜਾਬ ਦੇ ਪਾਣੀ ਤੋਂ ਲਾਹਾ ਲਿੱਤਾ, ਆਲਮੋਸਟ 178 ਕਰੋੜ ਰੁਪਏ ਦਾ ਉਹਨਾਂ ਨੂੰ ਫਾਇਦਾ ਹੋਇਆ ਇਸ ਚੀਜ਼ ਦੇ ਵਿੱਚੋਂ। ਫਿਰ ਅਰਵਿੰਦ ਕੇਜਰੀਵਾਲ ਆ, ਉਹ ਕਿਉਂ ਹੁਣ ਕਹਿ ਰਿਹਾ, ਉਹ ਕਿ ਪੰਜਾਬ ਦਾ ਸਾਥ ਦੇਣ ਦੀ ਕੋਸ਼ਿਸ਼ ਕਰ ਰਿਹਾ ਜਾਂ ਫਿਰ ਇਸ ਤਰ੍ਹਾਂ ਦੇ ਬਿਆਨ ਦੇ ਰਿਹਾ? ਪਹਿਲਾਂ ਤੁਹਾਨੂੰ ਚੰਗਾ ਲੱਗਦਾ ਸੀ ਪੰਜਾਬ ਦਾ ਪਾਣੀ, ਪਰ ਹੁਣ ਕਹਿ ਰਿਹਾ ਕਿ ਪੰਜਾਬ ਤੋਂ ਪਾਣੀ ਲੈਣ ਦੀ ਕੋਈ ਜ਼ਰੂਰਤ ਨਹੀਂ ਹੈਗੀ, SYL ਕਨਾਲ ਨੂੰ ਬੰਦ ਕਰਵਾ ਦਿਓ। ਵਾਟ ਡੂ ਯੂ ਥਿੰਕ ਅਬਾਊਟ ਦੈਟ? ਨਹੀਂ, ਕੀ ਫਿਰ ਕੇਜਰੀਵਾਲ ਇਹ ਕਹਿ ਸਕਦਾ ਕਿ ਜਿਹੜਾ ਪੰਜਾਬ ਨੂੰ ਪੰਜਾਬ ਦਾ 1.2 MF ਪਾਣੀ ਆ ਜਿਹੜਾ ਉਹ ਦਿੱਲੀ ਨੂੰ ਜਾ ਰਿਹਾ, ਉਹ ਗਲਤ ਜਾ ਰਿਹਾ ਵਾ, ਉਹ ਅਸੀਂ ਨਹੀਂ ਲੈਣਾ? ਸਿਰਫ ਤੇ ਸਿਰਫ ਗੱਲ ਤਾਂ ਇਹ ਹੈ ਕਿ ਇਸ ਵੇਲੇ ਤਾਂ ਉਹ ਮਗਦੀ ਗੰਗਾ 'ਚ ਹੱਥ ਧੋਣ ਵਾਲੀ ਗੱਲ ਆ ਕਿ ਭਈ ਨਹਿਰ ਦਾ ਮੁੱਦਾ ਜਿਹੜਾ ਇਹ ਇੱਕ ਬੜਾ ਨਾਜ਼ੁਕ ਮੁੱਦਾ ਹੈ ਤੇ ਭਾਵਨਾਵਾਂ ਨਾਲ ਜੁੜਿਆ, ਪੰਜਾਬ ਦੀ ਜਿੰਦ ਜਾਨ ਨਾਲ ਜੁੜਿਆ। ਇਸ ਮੁੱਦੇ ਨੂੰ ਇਸ ਵੇਲੇ ਵੱਧ ਤੋਂ ਵੱਧ ਇਸ ਨੂੰ ਕੈਸ਼ ਕਰਨ ਦੀ ਕੋਸ਼ਿਸ਼, ਜਿਹੜੀ ਗੱਲ ਮੈਂ ਪਹਿਲਾਂ ਕੀਤੀ ਹੈ ਕਿ ਇਹ ਸਿਰਫ ਤੇ ਸਿਰਫ 2017 ਦੀ ਜਿਹੜੀ ਖੇਡ ਆ। ਤੁਸੀਂ ਦੇਖ ਲਓ ਕਿ ਜਿਸ ਦਿਨ ਵੋਟਾਂ ਪੈ ਗਈਆਂ ਉਸ ਤੋਂ ਬਾਅਦ ਇਹ ਸਾਰੀਆਂ ਧਿਰਾਂ ਨੇ ਜਿਹੜੀਆਂ ਇਹਨਾਂ ਦੀ ਬੋਲਤੀ ਬੰਦ ਕਿਵੇਂ ਹੋਣੀ ਹੈ ਤੇ ਇਹਨਾਂ ਨੇ ਗਿਰਗਟ ਵਾਂਗੂ ਰੰਗ ਕਿਸ ਤਰ੍ਹਾਂ ਬਦਲਣਾ ਪੰਜਾਬ ਦੇ ਪਾਣੀਆਂ ਦੇ ਮੁੱਦੇ ਤੇ। ਤੋ ਇਸ ਵੇਲੇ ਸਾਨੂੰ ਮਤਲਬ ਪੰਜਾਬ ਦੇ ਕਿਸਾਨ ਨੂੰ ਇਸ ਗੱਲ ਨੂੰ ਬੜੀ ਗੰਭੀਰਤਾ ਦੇ ਨਾਲ ਤੇ ਅੰਕੜਿਆਂ ਦੇ ਅਨੁਸਾਰ ਜੋ ਤੱਥ ਬੋਲਦਾ, ਜੋ ਸੱਚ ਬੋਲਦਾ, ਉਹਦੇ ਅਨੁਸਾਰ ਕਿ ਅਸਲ ਵਿੱਚ ਉਹਨੂੰ ਬੇਵਕੂਫ ਬਣਾਇਆ ਜਾ ਰਿਹਾ, ਇਸ ਤੋਂ ਇਲਾਵਾ ਕੁਛ ਨਹੀਂ। ਬਿਲਕੁਲ ਬਿਲਕੁਲ ਵੀਰ ਜੀ। ਤੇ ਵੀਰ ਜੀ, ਹੁਣ ਅਸੀਂ ਆਮ ਆਦਮੀ ਪਾਰਟੀ ਦੀ ਗੱਲ ਕਰਦੇ, ਮੈਂ ਤੁਹਾਡੇ ਕੋਲ ਜਾਣਨਾ ਚਾਹਾਂਗੀ ਜਿਸ ਤਰ੍ਹਾਂ 2017 ਦੀ ਜਿਹੜੀ ਇਲੈਕਸ਼ਨਸ ਆ ਰਹੀ, ਤੁਹਾਨੂੰ ਕੀ ਲੱਗਦਾ ਪੰਜਾਬ ਦੇ ਵਿੱਚੋਂ ਆਮ ਆਦਮੀ ਪਾਰਟੀ ਲਈ ਕਿਹੜਾ ਪ੍ਰਸਪੈਕਟ ਹੋਵੇਗਾ? ਦੇਖੋ, ਜਿਸ ਤਰ੍ਹਾਂ ਪੰਜਾਬ ਦੇ ਵਿੱਚ ਹਾਲਾਤ ਬੜੇ ਤੇਜ਼ੀ ਦੇ ਨਾਲ ਬਦਲ ਰਹੇ ਨੇ, ਜਿਸ ਤਰ੍ਹਾਂ ਮਤਲਬ
ਭਾਜਪਾ ਤੇ ਬਾਦਲ ਕੇ ਇੱਕ ਖੇਡ ਆ ਜਿਹੜੀ ਖੇਡ ਰਹੇ ਨੇ ਉਹਨਾਂ ਨੂੰ ਮਤਲਬ ਇੱਕ ਤਰ੍ਹਾਂ ਅਸੀਂ ਸਮਝਦੇ ਹਾਂ ਕਿ ਉਹਨਾਂ ਲਈ ਪੰਜਾਬ ਇਸ ਵੇਲੇ ਕਰੋ ਜਾਂ ਮਰੋ ਵਾਲੀ ਗੱਲ ਬਣਿਆ ਹੈ। ਉਹ ਹਰ ਖਤਰਨਾਕ ਤੋਂ ਖਤਰਨਾਕ ਖੇਡ ਆ ਜਿਹੜੀ ਉਹ ਖੇਡਣ ਲਈ ਤਿਆਰ ਨੇ। ਦੇਖੋ ਕਿ ਕਿਸ ਤਰ੍ਹਾਂ ਉਹਨਾਂ ਨੇ ਦੋ ਮੁੱਦੇ ਨੇ ਜਿਹੜੇ ਪੰਜਾਬ ਦੀ ਜਿੰਦ ਜਾਨ ਨਾਲ ਜੁੜੇ ਹੋਏ ਆ, ਸਿੱਖਾਂ ਦੀਆਂ ਭਾਵਨਾਵਾਂ ਨਾਲ ਜੁੜੇ ਹੋਏ ਆ। ਉਹ ਦੋ ਮੁੱਦੇ ਉਹਨਾਂ ਨੇ ਇਸ ਵੇਲੇ ਮਤਲਬ ਉਹਨਾਂ ਨੂੰ ਠੰਡੇ ਵਸਤੇ ਚੋਂ ਕੱਢ ਕੇ ਉਹਨਾਂ ਨੂੰ ਪੂਰੀ ਤਰ੍ਹਾਂ ਇਸ ਵੇਲੇ ਗਰਮਾਇਆ ਗਿਆ। ਪਹਿਲਾਂ ਜਿਹੜੀ ਸਟ੍ਰੈਟਜੀ ਦੀ ਗੱਲ ਕਰ ਰਹੇ ਹਾਂ SYL ਸਤਲੁਜ ਜਮਨਾ ਲਿੰਕ ਨਹਿਰ ਪੰਜਾਬ ਦੇ ਪਾਣੀਆਂ ਦੀ, ਦੂਸਰਾ ਸਹਿਜਧਾਰੀ ਵੋਟਰਾਂ ਦਾ ਮੁੱਦਾ ਹੈ ਜਿਹੜਾ ਉਹ ਭਗਵਾ ਬ੍ਰਿਗੇਡ ਜਿਹੜਾ ਮੈਂ ਪਹਿਲਾਂ ਗੱਲ ਕੀਤੀ ਹੈ ਕਿ ਜਿਹੜਾ ਸਿੱਖਾਂ ਦੀ ਹੋਂਦ ਆ ਜਿਹੜੀ ਉਹ ਖਤਮ ਕਰਨ ਦੇ ਲਈ ਤਰਤੀਬਵਾਰ ਜੰਗ ਲੜ ਰਿਹਾ ਵਾ। ਉਸ ਭਗਵਾ ਬ੍ਰਿਗੇਡ ਵੱਲੋਂ ਸਿੱਖਾਂ ਦੇ ਹੱਕ 'ਚ ਕੋਈ ਇਸ ਤਰ੍ਹਾਂ ਦੀ ਗੱਲ ਕਰਦੀ ਹੈ ਜਿਹੜੀ ਉਹਦੇ ਪਿੱਛੇ ਅਸੀਂ ਸਮਝ ਸਕਦੇ ਹਾਂ ਕਿ ਕਿੰਨੀ ਗਹਿਰੀ ਸਾਜ਼ਿਸ਼ ਹੋ ਸਕਦੀ ਆ। ਸੋ ਇਸ ਗੱਲ ਨੂੰ ਸਾਨੂੰ ਸਮਝਣਾ ਪਊਗਾ ਕਿ ਬਾਦਲ ਕੇ ਤੇ ਭਾਜਪਾ ਵਾਲੇ ਸਿੱਖ ਭਾਵਨਾਵਾਂ ਦਾ ਕੋਈ ਵੀ ਪੱਤਾ ਹੈ ਜਿਹੜਾ ਉਹਨੂੰ ਖੇਡਣ ਤੋਂ ਗੁਰੇਜ਼ ਨਹੀਂ ਕਰਨਗੇ। ਉਹਦੇ ਨਾਲ ਪੰਜਾਬ ਜਿਸ ਤਰ੍ਹਾਂ ਪੰਜਾਬ ਦੇ ਸਾਡੇ ਬਾਰੇ ਕੌਮ ਬਾਰੇ ਕਿਹਾ ਜਾਂਦਾ ਕਿ ਭੋਲੀ ਕੌਮ ਹੈ ਤੇ ਅਸੀਂ ਭੁੱਲ ਜਾਂਦੇ ਹਾਂ ਕਿ ਪਿੱਛੇ ਕੀ ਹੋਇਆ। ਅਸੀਂ ਇਹ ਨਿੱਕੀ ਜਿਹੀ ਗੱਲ ਹੈ ਜਿਹੜੀ ਉਸ ਬਾਵਾ ਵਾਲੇ ਪਾਸੇ ਤੁਰ ਪੈਂਦੇ ਹਾਂ। ਸੋ ਅੱਜ ਦੀ ਤਰੀਕ ਦੇ ਵਿੱਚ ਮੈਂ ਸਮਝਦਾ ਕਿ ਅਸੀਂ ਕਿਸੇ ਵੀ ਤਰ੍ਹਾਂ ਪੰਜਾਬ ਦੇ 2017 ਦੇ ਚੋਣ ਨਤੀਜਿਆਂ ਬਾਰੇ ਭਵਿੱਖਬਾਣੀ ਆ ਉਹ ਨਹੀਂ ਕਰ ਸਕਦੇ ਕਿਉਂਕਿ ਮੁੱਦੇ ਨੇ ਜਿਹੜੇ ਉਹ ਭਾਵਨਾਵਾਂ ਨਾਲ ਜੁੜੇ ਹੋਏ ਨੇ, ਪੰਜਾਬ ਦੇ ਹੋਂਦ ਨਾਲ ਜੁੜੇ ਹੋਏ ਨੇ। ਉਹਨਾਂ ਮੁੱਦਿਆਂ ਨੂੰ ਜਿਸ ਤਰ੍ਹਾਂ ਤੁਸੀਂ ਕਿਹਾ ਵੀ ਆ ਕਿ ਕਿਸ ਤਰ੍ਹਾਂ ਅੱਜ ਮਤਲਬ ਪੂਰੇ ਤਰ੍ਹਾਂ ਸੋਸ਼ਲ ਮੀਡੀਆ ਤੇ ਵਾਹ ਕੀਤੀ ਜਾ ਰਹੀ ਆ, ਇਹ ਆਉਣ ਵਾਲੇ ਦਿਨਾਂ 'ਚ ਹੋਰ ਤੇਜ਼ ਹੋਣੀ ਆ। ਸੋ ਇਸ ਗੱਲ ਨੂੰ ਸਾਨੂੰ ਮੱਦੇ ਨਜ਼ਰ ਰੱਖਦੇ ਹਾਂ। ਆਉਣ ਵਾਲੇ ਦਿਨਾਂ ਦੇ ਵਿੱਚ ਪ੍ਰਸਥਿਤੀਆਂ ਨੇ ਜਿਹੜੀਆਂ ਉਹ ਆਏ ਦਿਨ ਕਰਵਟ ਲੈਣਗੇ। ਮਤਲਬ ਇੰਨੀ ਤੇਜ਼ੀ ਦੇ ਨਾਲ ਪੰਜਾਬ ਦਾ ਜਿਹੜਾ ਰਾਜ ਸੀ ਤਸਵੀਰ ਆ ਜਿਹੜੀ ਉਹ ਬਦਲੂਗੀ, ਅਸੀਂ ਅੰਦਾਜ਼ਾ ਨਹੀਂ ਲਾ ਸਕਦੇ। ਬਿਲਕੁਲ ਬਿਲਕੁਲ ਵੀਰ ਜੀ ਜਿਸ ਤਰ੍ਹਾਂ ਜਦੋਂ ਵੀ ਵੋਟਾਂ ਆਉਂਦੀਆਂ ਨੇ ਅਸੀਂ ਹਮੇਸ਼ਾ ਦੇਖਦੇ ਨੇ ਕਾਂਗਰਸ ਪਾਰਟੀ ਹੋਵੇ, BJP ਹੋਵੇ, ਚਾਹੇ ਅਕਾਲੀ ਹੋਵੇ, ਹਮੇਸ਼ਾ ਡੇਰਿਆਂ ਦੇ ਨੇੜੇ ਤੇ ਚੱਕਰ ਲਗਾਉਂਦੇ ਨੇ। ਪਰ ਜਿਹੜਾ ਕੇਜਰੀਵਾਲ ਸੀ ਉਹਦੇ ਪਿੱਛੇ ਕਾਫੀ ਸਿੱਖ ਅੱਖਾਂ ਮੀਟ ਕੇ ਤੁਰੇ ਹੋਏ ਨੇ। ਇਹ ਤਾਂ ਕਹਿੰਦਾ ਸੀ ਕਿ ਹਮ ਧਰਮ ਪਰ ਰਾਜਨੀਤੀ ਨਹੀਂ ਕਰਤੇ, ਪਰ ਇਹ ਵੀ ਪਿਛਲੇ ਦਿਨ ਡੇਰਾ ਸੱਚਾ ਸੌਦਾ, ਨਿਰੰਕਾਈ ਡੇਰਾ, ਹੋਰ ਕਾਫੀ ਕਸ਼ਮੀਰ ਸਿੰਘ ਡੇਰਾ, ਪਿੱਛੇ ਕਾਫੀ ਸਾਰੇ ਡੇਰਿਆਂ ਤੇ ਆਪ ਵੀ ਘੁੰਮਦਾ ਰਿਹਾ। ਇਸ ਤੇ ਤੁਸੀਂ ਕੀ ਸੋਚਦੇ ਹੋ? ਤੁਸੀਂ ਦੇਖੋ ਵੀ ਉਹ ਕੇਜਰੀਵਾਲ ਨੇ ਤਾਂ ਵੋਟਾਂ ਦੇ ਲਈ ਮਤਲਬ ਉਹ ਪੱਤਾ ਵੀ ਚੱਲ ਦਿੱਤਾ ਜਿਹੜਾ ਉਹਦੇ ਲਈ ਭਵਿੱਖ 'ਚ ਬਹੁਤ ਖਤਰਨਾਕ ਵੀ ਸਾਬਤ ਹੋ ਸਕਦਾ। ਕਿਉਂਕਿ ਦਿੱਲੀ 'ਚ ਉਹਦੀ ਖੁਦ ਦੀ ਸਰਕਾਰ ਆ, ਹਰਿਆਣੇ ਨਾਲ ਉਹ ਖੁਦ ਸੰਬੰਧਿਤ ਆ। ਸੋ ਉਸ ਦੇ ਬਾਵਜੂਦ ਵੀ ਉਹਨੇ ਪੰਜਾਬ ਦੀ ਕੀਮਤ ਤੇ ਉਹ ਪੱਤਾ ਚੱਲ ਦਿੱਤਾ ਜਿਹੜਾ ਉਹਦੇ ਲਈ ਭਵਿੱਖ 'ਚ ਖਤਰਨਾਕ ਵੀ ਹੋ ਸਕਦਾ। ਸੋ ਇਹ ਜਿਹੜਾ ਡੇਰਿਆਂ ਡੂਰਿਆਂ ਤੇ ਜਾਣ ਵਾਲੀ ਗੱਲ ਹੈ ਤਾਂ ਬਹੁਤ ਛੋਟੀ ਰਹਿ ਜਾਂਦੀ ਹੈ। ਸੋ ਵੀਰ ਤੁਸੀਂ ਗੱਲ ਕੀਤੀ ਕਿ ਇਹ ਹਰਿਆਣਾ ਨਾਲ ਵੀ ਸੰਬੰਧਿਤ ਹੈ, ਪਰ ਜਿਸ ਤਰ੍ਹਾਂ ਪੰਜਾਬ ਦਾ ਪਾਣੀ ਲੁੱਟਿਆ ਜਾਂਦਾ, ਪੰਜਾਬ ਦਾ ਕੋਈ ਹੱਕ ਨਹੀਂ ਹੁੰਦਾ ਉਸ ਪੰਜਾਬ ਤੇ, ਕਹਿੰਦੇ ਪੰਜਾਬ ਦੇ ਪਾਣੀ ਤੇ ਕਿਉਂਕਿ ਕੇਂਦਰ ਦੇ ਨੀਚੇ ਆਉਂਦਾ। ਪਰ ਜਿਸ ਗੱਲ ਕੀਤੀ ਕਿ ਇਹ ਹਰਿਆਣਾ ਨਾਲ ਰਿਲੇਟਡ, ਪਰ ਜਿਸ ਤਰ੍ਹਾਂ ਹਰਿਆਣੇ ਦੇ ਪਿਛਲੇ ਕੁਝ ਦਿਨਾਂ ਵਿੱਚ ਹਰਿਆਣੇ ਵਾਲਿਆਂ ਨੇ ਕਿਹਾ ਕਿ ਅਸੀਂ ਦਿੱਲੀ ਨੂੰ ਪਾਣੀ ਭੇਜਾਂਗੇ ਨਹੀਂ, ਉਸ ਤੇ ਇੱਕਦਮ ਇਹ ਚੁੱਪੀ ਧਾਰੀ ਹੋਈ ਸੀ। ਕੇਜਰੀਵਾਲ ਕਹਿੰਦਾ ਨਹੀਂ ਮਿਲ ਜਾਏਗਾ ਪਾਣੀ। ਉਸ ਨੂੰ ਤੁਸੀਂ ਕਿਵੇਂ ਵੇਖਦੇ ਹੋ? ਦੇਖੋ ਕੇਜਰੀਵਾਲ ਆ ਜਿਹੜਾ ਉਹ ਇਸ ਗੱਲ ਨੂੰ ਬਾਖੂਬੀ ਸਮਝਦਾ ਕਿ ਦਿੱਲੀ ਦੇ ਪਾਣੀ ਆ ਜਿਹੜਾ ਉਹਨੂੰ ਬੰਦ ਕਰਨਾ ਜਿਹੜਾ ਉਹ ਦਿੱਲੀ ਸਰਕਾਰ ਭਾਜਪਾ ਦੀ ਆ ਜੀ, ਕੇਂਦਰ ਦੀ ਸਰਕਾਰ ਭਾਜਪਾ ਦੀ ਆ। ਇਕੱਲਾ ਉੱਥੇ ਕੇਜਰੀਵਾਲ ਨੇ ਤਾਂ ਉਸ ਦੇ ਗੱਲ ਲਈ ਜ਼ਿੰਮੇਵਾਰ ਨਹੀਂ ਰਹਿਣਾ। ਉਹਨੂੰ ਪਤਾ ਹੈ ਕਿ ਇਹ ਗੱਲਾਂ ਜਿਹੜੀਆਂ ਹੋ ਸਕਦੀਆਂ ਜਾਂ ਇਹ ਗੱਲ ਨਹੀਂ ਹੋ ਸਕਣੀ। ਇਸ ਕਰਕੇ ਉਹਨੇ ਉਸ ਮੁੱਦੇ ਤੇ ਚੁੱਪੀ ਵੱਟ ਲਈ ਤੇ ਉਹਨੂੰ ਇਹ ਸੀ ਕਿ ਜੇ ਮੈਂ ਇਸ ਨੂੰ ਕਮੈਂਟ ਕਰਦਾ ਤੇ ਇਹਦਾ ਅੱਗੋਂ ਜਿਹੜੀ ਪ੍ਰਤੀਕਿਰਿਆ ਜਿਹੜੀ ਉਹ ਤੇਜ਼ ਹੋਊਗੀ ਤੇ ਜਿਹੜੀ ਗੱਲ ਮੈਂ ਕਹਿ ਦਿੱਤੀ ਆ ਉਹ ਗੱਲ ਹੋਰ ਖਤਰਨਾਕ ਬਣ ਸਕਦੀ ਆ। ਬਿਲਕੁਲ ਬਿਲਕੁਲ ਵੀਰ ਜੀ। ਤੇ ਵੀਰ ਜੀ ਇਹ ਤਾਂ ਆਪਾਂ ਗੱਲ ਕੀਤੀ ਅਕਾਲੀਆਂ ਦੀ ਵੀ ਗੱਲ ਕੀਤੀ, ਅਕਾਲੀਆਂ ਨਾਲ BJP ਚਲ ਨਾਲ ਹੋ ਗਏ, ਤੇ ਆਮ ਆਦਮੀ ਪਾਰਟੀ ਦੀ ਗੱਲ ਕੀਤੀ। ਆਪਾਂ ਕਾਂਗਰਸ ਬਾਰੇ ਗੱਲਬਾਤ ਨਹੀਂ ਕਰਾਂਗੇ ਬਿਕੋਜ਼ ਉਹਨਾਂ ਦੀ ਕਾਰਗੁਜ਼ਾਰੀ ਸਾਡੇ ਸਾਹਮਣੇ ਹੈ। ਸੋ ਸਾਨੂੰ ਇੰਨੀ ਡਿਟੇਲ ਦੇ ਵਿੱਚ ਉਹਨਾਂ ਦੀ ਜਾਣਕਾਰੀ ਦੀ ਜ਼ਰੂਰਤ ਨਹੀਂ ਹੈਗੀ। ਸੋ ਵੀਰ ਜੀ ਹੁਣ ਅਸੀਂ ਬਾਕੀ ਮੁੱਦਿਆਂ ਦੇ ਉੱਪਰ ਵੀ ਤੁਹਾਡੇ ਵਿਚਾਰ ਲੈਣ ਚਾਹਾਂਗੇ। ਸਭ ਤੋਂ ਪਹਿਲਾਂ ਸ਼ੁਰੂ ਕਰਦੇ ਹਾਂ ਬਿਕੋਜ਼ ਟਾਈਮ ਟੂ ਟਾਈਮ ਅਸੀਂ ਹਮੇਸ਼ਾ ਭੁੱਲ ਜਾਂਦੇ ਹਾਂ ਬਾਪੂ ਸੂਰਤ ਸਿੰਘ ਖਾਲਸਾ ਜੀ ਨੂੰ, ਉਹਨਾਂ ਤੋਂ ਸ਼ੁਰੂ ਕਰਦੇ ਹਾਂ। ਇਸ ਵੇਲੇ ਤੁਹਾਡੇ ਕੋਲ ਜਾਣਨਾ ਚਾਹਾਂਗੇ ਕਿ ਪੋਲੀਟੀਕਲ ਪ੍ਰਿਜ਼ਨਸ ਜਿਹੜੀ ਹੈਗੀ ਉਹਨਾਂ ਦੀ ਕੀ ਸਿਚੁਏਸ਼ਨ ਹੈ ਇਸ ਵੇਲੇ ਚੱਲ ਰਹੀ, ਐਂਡ ਆਲਸੋ ਬਾਪੂ ਸੂਰਤ ਸਿੰਘ ਖਾਲਸਾ ਜੀ ਇਸ ਵੇਲੇ ਤਬੀਅਤ ਕਿਸ ਤਰ੍ਹਾਂ ਦੀ ਹੈ, ਉਸ ਬਾਰੇ ਵੀ ਸਾਨੂੰ ਦਰਸ਼ਕਾਂ ਨੂੰ ਜਾਣਕਾਰੀ ਦਿਓ। ਬਾਪੂ ਸੂਰਤ ਸਿੰਘ ਖਾਲਸਾ ਇਸ ਵੇਲੇ ਵੀ ਲੁਧਿਆਣੇ ਦੇ ਜਿਹੜੇ ਦਯਾਨੰਦ ਹਸਪਤਾਲ ਹੈ ਜਿਹਨੂੰ DMC ਕਹਿੰਦੇ ਉਹਦੇ ਵਿੱਚ ਦਾਖਲ ਨੇ। ਉਹਨਾਂ ਦਾ ਜਿਹੜਾ ਮਤਲਬ ਸਰਕਾਰ ਵੱਲੋਂ ਜਿਸ ਤਰ੍ਹਾਂ ਵੀ ਉਹ ਜਬਰੀ ਇਲਾਜ ਆ ਜਿਹੜਾ ਉਹ ਲਗਾਤਾਰ ਜਾਰੀ ਆ, ਫੂਡ ਬਾਈਕ ਲੱਗੀ ਹੋਈ ਆ, ਬਾਕੀ ਉਹਨਾਂ ਨੂੰ ਜਿਹੜੀਆਂ ਬਣਦੀਆਂ ਦਵਾਈਆਂ ਨੇ ਉਹ ਦਿੱਤੀਆਂ ਜਾ ਰਹੀਆਂ ਨੇ। ਸਿਹਤ ਪੱਖੋਂ ਮਤਲਬ ਇਸ ਵੇਲੇ ਉਹ ਠੀਕ ਨੇ। ਅਗਲੀ ਗੱਲ ਜਿਹੜੀ ਇਹ ਹੈ ਕਿ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਹੈ ਜੀ, ਉਸ ਮੁੱਦੇ ਤੇ ਪੰਜਾਬ ਸਰਕਾਰ ਆ ਜਿਹੜੀ, ਜਦੋਂ ਮੈਂ ਪਹਿਲਾਂ ਗੱਲ ਕੀਤੀ ਆ ਕਿ ਇਸ ਵੇਲੇ ਬਾਦਲ ਤੇ ਭਾਜਪਾ ਜਿਹੜੀ ਉਹ ਪੰਜਾਬ ਨੂੰ ਲੈ ਕੇ ਗੰਭੀਰ ਵੀ ਨੇ, ਇੱਕਮਤ ਵੀ ਨੇ, ਇੱਕਜੁੱਟ ਵੀ ਨੇ ਵੀ ਕੋਈ ਢੰਗ ਤਰੀਕਾ ਨਹੀਂ ਛੱਡਣਾ ਤਾਂ ਕਿ ਪੰਜਾਬ ਦੀ ਜਿਹੜੇ 2017 ਦਾ ਮਿਸ਼ਨ ਆ ਉਹਨੂੰ ਪ੍ਰਾਪਤ ਨਾ ਕੀਤਾ ਜਾ ਸਕੇ। ਸੋ ਆਉਣ ਵਾਲੇ ਦਿਨਾਂ 'ਚ ਜੇ ਇਸ ਪਾਸੇ ਵੀ ਕੋਈ ਮਤਲਬ ਹੈਰਾਨੀਜਨਕ ਫੈਸਲਾ ਸਰਕਾਰ ਲੈ ਲੈਂਦੀ ਆ
ਤੇ ਮੈਨੂੰ ਲੱਗਦਾ ਕਿ ਸਾਨੂੰ ਹੈਰਾਨ ਹੋਣ ਦੀ ਲੋੜ ਨਹੀਂ ਰਹਿਣੀ ਕਿ ਸਰਕਾਰ ਕੋਈ ਵੀ ਕਦਮ ਇਸ ਵੇਲੇ ਜਿਹੜਾ ਸਿੱਖਾਂ ਦੀ ਹਮਦਰਦੀ ਪ੍ਰਾਪਤ ਕਰਨ ਦੇ ਲਈ ਚੁੱਕ ਸਕਦੀ ਹੈ। ਜੀ ਜੀ ਤਾਂ ਵੀਰ ਜੀ ਜਿਸ ਤਰ੍ਹਾਂ ਲਾਈਕ ਹਮੇਸ਼ਾ SYL ਦਾ ਮੁੱਦਾ ਹੈਗਾ ਜਾਂ ਪੰਜਾਬ ਦੇ ਪਾਣੀ ਦਾ ਮੁੱਦਾ ਹੈ, ਇਸ ਬਾਰੇ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਵੱਖ-ਵੱਖ ਸ਼ਖਸੀਅਤਾਂ ਨਾਲ ਗੱਲਬਾਤ ਕਰਦੇ ਰਹਾਂਗੇ ਕਿਉਂਕਿ ਬਹੁਤ ਗੰਭੀਰ ਮੁੱਦਾ ਹੈ। ਤੇ ਇਸ ਤੋਂ ਪਹਿਲਾਂ ਜਿਸ ਤਰ੍ਹਾਂ ਆਪਾਂ ਇੱਕ ਹੋਰ ਮੁੱਦੇ ਤੇ ਗੱਲਬਾਤ ਕੀਤੀ ਸੀ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਸੀਗੀ, ਪਰ ਇਸ ਵੇਲੇ ਵੀ ਕਾਫੀ ਸਾਰੇ ਮੀਡੀਆ ਦੇ ਵਿੱਚ ਸੁਣਨ ਨੂੰ ਵੀ ਆਉਂਦਾ ਹੈ, ਵੇਖਣ ਨੂੰ ਵੀ ਆਉਂਦਾ ਕਿ ਹਜੇ ਵੀ ਪੰਜਾਬ ਦੇ ਵਿੱਚ ਵੱਖ-ਵੱਖ ਇਲਾਕਿਆਂ ਦੇ ਵਿੱਚ ਸਪੈਸ਼ਲੀ ਅੰਮ੍ਰਿਤਸਰ ਦੇ ਇਲਾਕਿਆਂ ਦੇ ਵਿੱਚ ਹਜੇ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਚੱਲ ਰਹੀ ਹੈ ਤੇ ਦੋਸ਼ੀ ਜਿਹੜੇ ਨੇ ਫਰਾਰ ਨੇ। ਇਸ ਸਭ ਬਾਰੇ ਤੁਹਾਡੇ ਕੋਲ ਕੀ ਅਪਡੇਟ ਹੈ? ਦੇਖੋ ਜਿਹੜੀ ਇਹ ਬੜੀ ਮਤਲਬ ਕਾਫੀ ਦੇਰ ਬਾਅਦ ਕਾਫੀ ਦੇਰ ਖਾਮੋਸ਼ੀ ਰਹੀ ਆ, ਉਸ ਤੋਂ ਬਾਅਦ ਲਗਾਤਾਰ 2 ਘਟਨਾਵਾਂ ਨੇ ਜਿਹੜੀਆਂ ਉਹ ਪਵਿੱਤਰ ਜਿਹੜਾ ਜ਼ਿਲ੍ਹਾ ਅੰਮ੍ਰਿਤਸਰ ਸਾਹਿਬ ਉਸ ਧਰਤੀ ਤੇ ਵਾਪਰੀਆਂ ਨੇ, ਇੱਕ ਮੁਸਲਮਾਨ ਹਵੇਲੀਆਂ ਤੇ ਇੱਕ ਸੂਫੀਆ ਪਿੰਡ 'ਚ। ਪਰੰਤੂ ਗੱਲ ਇਹ ਹੈ ਕਿ ਜਿਸ ਤਰ੍ਹਾਂ ਇਸ ਮੁੱਦਾ ਕਿਉਂਕਿ ਦੂਸਰਾ ਮੁੱਦਾ SYL ਦਾ ਜਿਹੜਾ ਪਕਿਆ ਉਹ ਉਸ ਦੇ ਕਾਰਨ ਇਸ ਮੁੱਦੇ ਤੇ ਜਿਸ ਤਰ੍ਹਾਂ ਸਰਕਾਰ ਨੇ ਲਿਪਾ ਪੋਚੀ ਕੀਤੀ ਆ, ਇਸ ਤੋਂ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਖੁਦ ਬਿਆਨ ਦੇ ਚੁੱਕਾ ਸੀ, ਵਿਧਾਨ ਸਭਾ ਚ ਵੀ ਬਿਆਨ ਦਿੱਤਾ, ਬਾਹਰ ਵੀ ਦਿੱਤਾ ਕਿ ਗੁਰੂ ਗ੍ਰੰਥ ਸਾਹਿਬ ਦੇ ਬੇਅਦਬੀ ਦਾ ਜੇ ਕੋਈ ਦੋਸ਼ੀ ਫੜਿਆ ਜਾਂਦਾ ਉਹਨੂੰ ਅਸੀਂ ਉਮਰ ਕੈਦ ਦੀ ਸਜ਼ਾ ਜਿਹੜੀ ਉਹ ਦੇਵਾਂਗੇ। ਉਸ ਤੋਂ ਬਾਅਦ ਬਿਕਰਮ ਸਿੰਘ ਮਜੀਠੀਆ ਜਿਹੜਾ ਉਹ ਪੰਜਾਬ ਵਿਧਾਨ ਸਭਾ ਚ ਮੰਗ ਕਰ ਰਿਹਾ ਕਿ ਗੁਰੂ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਲਈ ਫਾਂਸੀ ਦੀ ਸਜ਼ਾ ਹੋਵੇ। ਪਰੰਤੂ ਇਹ ਜਿਹੜੇ ਦੋਸ਼ੀ ਦੋਨਾਂ ਥਾਵਾਂ ਦੇ ਨੇ, ਜਿਹੜੇ ਦੋਨੇ ਮੌਕੇ ਤੇ ਲੋਕਾਂ ਵੱਲੋਂ ਸੰਗਤ ਵੱਲੋਂ ਗ੍ਰਿਫਤਾਰ ਕੀਤੇ ਗਏ ਤੇ ਪੁਲਿਸ ਨੂੰ ਫੜਾਏ ਗਏ। ਤੇ ਮੁੱਢਲੀਆਂ ਰਿਪੋਰਟਾਂ ਇਹ ਆਈਆਂ ਸੀ ਕਿ ਉਹਨਾਂ ਨੇ ਕਿਹਾ ਸੀ ਕਿ ਸਾਨੂੰ ਪੈਸੇ ਦੇ ਕੇ ਇਹ ਕਾਰਾ ਕਰਵਾਇਆ ਗਿਆ। ਪਰੰਤੂ ਉਸ ਤੋਂ ਬਾਅਦ ਇਹਨਾਂ ਦਾ 3 ਦਿਨ ਦਾ ਪੁਲਿਸ ਰਿਮਾਂਡ ਵੀ ਲਿਆ ਤੇ ਸੱਚ ਆ ਜਿਹੜਾ ਉਹ ਫਿਰ ਵੀ ਸਾਹਮਣੇ ਨਹੀਂ ਆਇਆ ਤੇ ਉਹਨਾਂ ਤੇ ਫਿਰ ਉਹੀ 295 ਦੀ ਧਾਰਾ ਨਾਲ ਹੀ ਮੁਕੱਦਮਾ ਦਰਜ ਕੀਤਾ ਗਿਆ। ਕੋਈ ਸਖਤ ਧਾਰਾ ਜਿਹੜੀ ਉਹਨਾਂ ਤੇ ਨਹੀਂ ਲਾਈ ਗਈ। ਸੋ ਸਰਕਾਰ ਆ ਜਿਹੜੀ ਉਹ ਇਸ ਪਾਸੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਰੋਕਣ ਦੇ ਲਈ ਸਖਤੀ ਆ ਜਿਹੜੀ ਉਹ ਦਿਖਾਉਣ ਵਾਲੇ ਪਾਸੇ ਨਹੀਂ ਤੁਰਦੀ, ਜਿਸ ਤੋਂ ਇਹ ਗੱਲ ਬਿਲਕੁਲ ਸਾਫ਼ ਹੁੰਦੀ ਹੈ ਕਿ ਦਾਲ 'ਚ ਕਿਤੇ ਨਾ ਕਿਤੇ ਕਾਲਾ। ਸਰਕਾਰ ਜਦੋਂ ਇਹ ਦੁਸ਼ਟ ਦੋਸ਼ੀ ਦੇ ਜਿਹੜੇ CCTV ਕੈਮਰਾ ਤੇ ਸਿੱਖ ਸੰਗਤਾਂ ਨੇ ਆਪਣੀ ਹਿੰਮਤ ਦੇ ਨਾਲ ਉਹਨਾਂ ਨੂੰ ਮੌਕੇ ਤੇ ਗ੍ਰਿਫਤਾਰ ਕੀਤਾ ਤੇ ਉਸ ਤੋਂ ਬਾਅਦ ਉਹਨਾਂ ਨੂੰ ਸਖਤ ਸਜ਼ਾ ਜਿਹੜੀ ਸਖਤ ਧਾਰਾਵਾਂ ਨੇ ਜਿਹੜੀਆਂ ਉਹਨਾਂ ਤੇ ਕਿਉਂ ਨਹੀਂ ਲਾਈਆਂ। ਮੁੱਢਲੇ ਰੂਪ ਦੇ ਵਿੱਚ ਜਿਹੜਾ ਉਹਨਾਂ ਨੇ ਬਿਕਰਮ ਸਿੰਘ ਮਜੀਠੀਆ ਦਾ ਨਾਂ ਲਿਆ ਸੀ ਕਿ ਸਾਨੂੰ ਪੈਸੇ ਦੇ ਕੇ ਇਹ ਕਾਰਾ ਕਰਾਇਆ ਗਿਆ, ਉਸ ਗੱਲ ਦੀ ਜਾਂਚ ਕਿਉਂ ਨਹੀਂ ਹੋਈ। ਸੋ ਇਹ ਸਾਰਾ ਕੁਝ ਸਾਫ਼ ਕਰਦਾ ਕਿ ਜੋ ਕੁਝ ਪੰਜਾਬ ਦੇ ਵਿੱਚ ਵਾਪਰਿਆ ਪਿਛਲੇ ਦਿਨਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਨੂੰ ਲੈ ਕੇ, ਗੁਰਬਾਣੀ ਦੇ ਗੁਟਕਿਆਂ ਨੂੰ ਲੈ ਕੇ, ਸੋ ਇਹਦੇ ਪਿੱਛੇ ਕਿਤੇ ਨਾ ਕਿਤੇ ਬੜੀ ਡੂੰਘੀ ਸਾਜ਼ਿਸ਼ ਆ ਜਿਹਨੂੰ ਮਤਲਬ ਸਰਕਾਰ ਬੇਨਕਾਮ ਨਹੀਂ ਕਰਨਾ ਚਾਹੁੰਦੀ। ਬਿਲਕੁਲ ਵੀਰ ਜੀ ਤੁਹਾਡਾ ਧੰਨਵਾਦ ਕਿ ਤੁਸੀਂ ਇਹਨਾਂ ਕੁਝ ਮੇਨ ਮੁੱਦਿਆਂ ਦੇ ਉੱਪਰ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨਾ। ਐਜ਼ ਆਈ ਸੈਡ ਕਿ ਇੱਕ ਤੋਂ ਬਾਅਦ ਦੂਸਰੀ ਘਟਨਾ ਵਾਪਰ ਰਹੀ ਹੈ, ਸੋ ਇਹਨਾਂ ਘਟਨਾ ਬਾਰੇ ਅਸੀਂ ਪਹਿਲੇ ਘਟਨਾ ਨੂੰ ਭੁੱਲ ਸਕਦੇ ਸੀ, ਇਹਨਾਂ ਘਟਨਾ ਬਾਰੇ ਅਸੀਂ ਟਾਈਮ ਟੂ ਟਾਈਮ ਵੱਖ-ਵੱਖ ਸ਼ਖਸੀਅਤਾਂ ਨਾਲ ਗੱਲਬਾਤ ਕਰਦੇ ਰਹਾਂਗੇ। ਤੁਹਾਡੇ ਬਹੁਤ ਧੰਨਵਾਦ ਕਿ ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ। ਹੁਣ ਤੁਹਾਡੇ ਕੋਲ ਅਸੀਂ ਇਜਾਜ਼ਤ ਲੈਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਇਸ ਦੇ ਨਾਲ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ। ਮੰਡੇ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋਅ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।